ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम। ਅੱਜ ਈਦ ਦਾ ਦਿਹਾੜਾ ਹੈ। ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਈਦ ਮੁਬਾਰਕ। ਹੁਣ ਆਉਨੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਤੁਹਾਡੇ ਨਾਲ ਕਰਨੀਆਂ ਨੇ ਦੋ ਗੱਲਾਂ। ਪਹਿਲੀ ਗੱਲ ਤੇ ਇਹ ਕਰਨੀ ਹੈ ਕਿ ਬਜ਼ੁਰਗ ਦੱਸਦੇ ਰਹੇ ਕਿ ਭੈੜਾ ਵੇਲਾ ਹੋਵੇ ਤੇ ਊਂਠ ਤੇ ਬੈਠੇ ਬੰਦੇ ਨੂੰ ਵੀ ਕੁੱਤਾ ਵੱਢ ਲੈਂਦਾ ਹੈ। ਇਸ ਲਈ ਅੱਜ ਦੀ ਪਹਿਲੀ ਗੱਲ ਹੋਏਗੀ ਊਂਠ, ਕੁੱਤਾ ਤੇ ਮੌਜੂਦਾ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ। ਇਸ ਮੁਹਾਵਰੇ 'ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਦੂਜੀ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਵੀ ਇੱਕ ਮੁਹਾਵਰਾ ਹੈ ਪੰਜਾਬੀ ਦਾ, ਜਿਹੜਾ ਆਂਦੇ ਨੇ ਸਕਿਆਂ ਦੇ ਸੱਕ ਲਾਉਣੇ ਨੇ। ਉਸ ਮੁਹਾਵਰੇ ਦਾ ਮਤਲਬ ਇਹ ਹੈ ਕਿ ਆਪਣਾ ਉਹ ਹੁੰਦਾ ਜਿਹੜਾ ਨਾਲ ਖਲੋਵੇ, ਆਪਣਾ ਜ਼ਰੂਰੀ ਉਹ ਨਹੀਂ ਹੁੰਦਾ ਜਿਹਦੇ ਨਾਲ ਖੂਨੀ ਰਿਸ਼ਤਾ ਹੋਵੇ। ਅਤੇ ਉਸ ਤੋਂ ਆਂਦੇ ਨੇ ਵੀ ਸਕਿਆਂ ਦੇ ਕੀ ਸੱਕ ਲਾਉਣੇ ਨੇ, ਅਸਲ 'ਤੇ ਉਹ ਜਿਹੜਾ ਔਖੇ ਵੇਲੇ ਤੁਹਾਡੇ ਨਾਲ ਖਲੋਵੇ। ਇਸ ਮੁਹਾਵਰੇ 'ਤੇ ਵੀ ਪੂਰੀ ਤਰ੍ਹਾਂ ਚਾਨਣ ਪਾਵਾਂਗੇ ਵੀ ਅੱਜ ਇਹ ਸਾਨੂੰ ਕਿਉਂ ਨਜ਼ਰ ਆਉਂਦਾ ਹੈ ਵੀ ਕੋਈ ਇੱਕ ਬੰਦਾ ਐਸਾ ਹੈ ਪਾਕਿਸਤਾਨ 'ਚ ਜਿਹਦੀ ਪੀੜ ਲੋਕੀ ਆਪਣੇ ਸਕਿਆਂ ਤੋਂ ਬਹੁਤੀ ਮਹਿਸੂਸ ਕਰਦੇ ਨੇ, ਅਤੇ ਕਿਉਂ ਕਰਦੇ ਨੇ, ਇਹਦੀ ਵਜ੍ਹਾ ਕੀ ਹੈ, ਇਹ 'ਤੇ ਚਾਨਣ ਪਾਵਾਂਗੇ। ਹੁਣ ਜ਼ਰਾ ਪਹਿਲੀ ਗੱਲ ਵਾਲੇ ਪਾਸੇ ਆ ਜਾਈਏ। ਜਿਹੜਾ ਮੈਂ ਤੁਹਾਨੂੰ ਆਖਿਆ ਕਿ ਬੰਦੇ ਦਾ ਵਕਤ ਭੈੜਾ ਹੋਵੇ ਅਤੇ ਉਹ ਊਂਠ 'ਤੇ ਵੀ ਬੈਠਾ ਹੋਵੇ ਅਤੇ ਕੁੱਤਾ ਊਂਠ 'ਤੇ ਵੱਢ ਲੈਂਦਾ। ਇਹ ਹੁਣ ਤੁਸੀਂ ਆਪ ਸੋਚੋ, ਸਾਡੇ ਜਿਹੜੇ ਬਜ਼ੁਰਗ ਸਿਆਣੇ ਨੇ ਉਹਨਾਂ ਦੇ ਜਿਹੜੇ ਅਖਾਣ ਨੇ, ਉਹਨਾਂ ਦੀਆਂ ਜਿਹੜੀਆਂ ਸਿਆਣੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਬੜੀ ਗਹਿਰਾਈ ਹੁੰਦੀ ਹੈ। ਜਿਵੇਂ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਆਖਿਆ ਸੀ ਵੀ ਕਿਸੇ ਬੇਸ਼ਰਮ ਦੀ ਦਾਲ ਡੁੱਲ ਗਈ ਅਤੇ ਉਹਨੂੰ ਕਿਸੇ ਨੇ ਕਿਹਾ ਵੀ ਤੇਰੀ ਤਾਂ ਦਾਲ ਡੁੱਲ ਗਈ, ਹੁਣ ਕੀ ਕਰੇਗਾ? ਉਹਨੇ ਕਿਹਾ ਕੋਈ ਨਹੀਂ ਗੱਲ, ਅਸੀਂ ਡੋਲ ਡੋਲ ਕੇ ਹੀ ਖਾਂਦੇ ਹੁੰਦੇ ਹਾਂ। ਅਤੇ ਹੁਣ ਕਹਿਣ ਦਾ ਮਤਲਬ ਹੈ ਕਿ ਉੱਥੋਂ ਤੁਹਾਨੂੰ ਚੇਤੇ ਆ ਗਿਆ ਹੋਵੇਗਾ ਕਿ ਜਿਸ ਵੇਲੇ ਐਚੀਸਨ ਕਾਲਜ ਦੇ ਪ੍ਰਿੰਸੀਪਲ ਨੇ ਇਹਨਾਂ ਦੇ ਮੂੰਹ ਦੇ ਉੱਤੇ ਅਸਤੀਫਾ ਮਾਰਿਆ ਔਰ ਦੱਸਿਆ ਵੀ ਇਹ ਭੈੜੀ ਕਰਤੂਤ ਕਰਨ ਡਏ ਨੇ ਕਿ ਇਹ ਇੱਥੇ ਵਜ਼ੀਰਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ ਕਰਵਾਉਣ ਡਏ ਨੇ ਕਾਨੂੰਨ ਦੇ ਖਿਲਾਫ, ਅਤੇ ਮੈਂ ਨਹੀਂ ਕਰਨੀ, ਇਹ ਮੇਰਾ ਅਸਤੀਫਾ ਲਾਓ। ਅਤੇ ਉਹਨਾਂ ਬਜਾਏ ਉਸ ਗੱਲ 'ਤੇ ਮਾਫੀ ਮੰਗਣ ਦੀ, ਤੋਬਾ ਕਰਨ ਦੀ ਵੀ ਇੱਕ ਉਸਤਾਦ ਨੂੰ ਤੰਗ ਕੀਤਾ, ਇੱਕ ਆਸਟ੍ਰੇਲੀਆ ਤੋਂ ਆਇਆ ਹੋਇਆ ਪ੍ਰਿੰਸੀਪਲ ਇਸ ਗੱਲ 'ਤੇ ਅਸਤੀਫਾ ਦੇ ਕੇ ਜਾ ਰਿਹਾ, ਜੱਗ ਹਸਾਈ ਹੋਏਗੀ, ਸਾਡੀ ਬੇਇੱਜ਼ਤੀ ਹੋਏਗੀ, ਮਾਫੀ ਮੰਗੀਏ ਅਤੇ ਗਾਂਹ ਤੁਰੀਏ। ਉਹਨਾਂ ਉਲਟਾ ਆਖਿਆ ਵੀ ਇਹ ਪ੍ਰਿੰਸੀਪਲ ਹੀ ਨਹੀਂ ਚੰਗਾ, ਇਹ ਹਾਲਾਂ ਆਪੇ ਹੀ ਲਾਇਆ ਹੋਇਆ ਸੀ। ਉਹਨਾਂ ਆਖਿਆ ਜੀ ਇੱਕ ਤਾਂ 40 ਲੱਖ ਤਨਖਾਹ ਲੈਂਦਾ ਅਤੇ ਦੂਜਾ 100 ਛੁੱਟੀਆਂ ਕਰਦਾ, ਅਤੇ ਨਾਲ ਤੁਰੇ ਜਾਂਦੇ ਆ ਇਹਨਾਂ ਦੇ ਇੱਕ ਆਂਗੜੂ ਬਾਂਗੜੂ ਨੇ ਇਹ ਵੀ ਕਹਿ ਦਿੱਤਾ ਵੀ ਇਹਦੀ ਤਾਂ ਬੁੱਢੀ ਵੀ ਕਰਪਟ ਹੈ। ਅਤੇ ਇਹ ਇਹਨਾਂ ਦੇ ਹਾਲਾਤ ਨੇ। ਅਤੇ ਦੂਸਰੇ ਪਾਸੇ ਹੁਣ ਆਉਂਦੇ ਆ, ਇਹ ਹੁਣ ਉਹੀ ਗੱਲ ਹੋ ਗਈ ਨਾ ਵੀ ਊਂਠ 'ਤੇ ਬੈਠਾ ਬੰਦਾ, ਉਹਨੂੰ ਕੁੱਤੇ ਨੇ ਵੱਢ ਲਿਆ। ਵੀ ਇਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਕਿਹੜੇ ਕੰਮ 'ਚੋਂ ਕਿਵੇਂ ਨਿਕਲਣਾ। ਹੁਣ ਦੂਜਾ ਇਹਨਾਂ ਦੇ ਗਲ ਇੱਕ ਨਵਾਂ ਸਿਆਪਾ ਪੈ ਗਿਆ। ਚਾਚਾ ਅਤੇ ਭਤੀਜੀ ਗਏ ਸਨ ਉਮਰਾ ਕਰਨ ਵਾਸਤੇ। ਉਮਰਾ ਬੰਦਾ ਕਾਹਤੋਂ ਕਰਦਾ ਹੈ? ਉਮਰਾ ਕਰਨ ਜਾਂਦਾ ਕੋਈ ਰੱਬ ਕੋਲੋਂ ਬਖਸ਼ਿਸ਼ ਕਰਵਾਉਣ ਵਾਸਤੇ, ਆਪਣੇ ਗੁਨਾਹਾਂ ਦੀ ਬਖਸ਼ਿਸ਼ ਕਰਨ ਵਾਸਤੇ। ਰੱਬ ਦੇ ਕੋਲੋਂ ਦੁਆ ਕਰਦਾ ਹੈ ਕਿ ਜੋ ਬੰਦੇ ਨੇ ਕੋਈ ਮਾੜਾ ਚੰਗਾ ਕੀਤਾ ਉਹ 'ਤੇ ਮਾਫੀ ਦੇਵੇ ਅਤੇ ਗਾਂਹ ਤੌਫੀਕ ਦੇਵੇ ਬੰਦੇ ਨੂੰ ਰੱਬ ਕਿ ਬੰਦਾ ਚੰਗੇ ਚੰਗੇ ਕੰਮ ਕਰੇ। ਇਸੇ ਕੰਮ ਵਾਸਤੇ ਉਮਰੇ 'ਤੇ ਜਾਂਦਾ ਬੰਦਾ। ਹੁਣ ਇਹ ਉਮਰੇ 'ਤੇ ਗਏ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਉੱਥੇ 6 ਤੋਂ 8 ਫੋਟੋਗ੍ਰਾਫਰ ਨਾਲ ਲੈ ਕੇ ਗਏ ਤਾਂ ਕਿ ਉੱਥੇ ਬਾਜੀ ਦੀਆਂ ਤਸਵੀਰਾਂ ਬਣਨ, ਅਤੇ ਐਡੇ ਐਡੇ ਹੀਰੇ ਪਾਏ ਬਾਜੀ ਨੇ, ਅਤੇ ਘੜੀਆਂ ਮਹਿੰਗੀਆਂ ਪਾਈਆਂ, ਅਤੇ ਮੇਕਅਪ ਹੋਏ, ਅਤੇ ਸਾਰਾ ਕੰਮ ਮੇਰੀ ਭੈਣ ਨੇ ਉੱਥੋਂ ਤਸਵੀਰਾਂ ਘੱਲੀਆਂ ਸਾਰੀਆਂ। ਉਹ ਤਾਂ ਚਲੋ ਜਿਹੜਾ ਕੰਮ ਹੈ ਸੀ। ਇਹ ਜਾਂਦੇ ਜਦੋਂ ਜਹਾਜ਼ ਲੈ ਕੇ ਗਏ ਨਾ, ਕਮਰਸ਼ੀਅਲ ਜਹਾਜ਼ ਦੇ ਵਿੱਚ ਬੈਠੇ, ਆਪਣੇ ਨੂੰ ਇਹ ਵਿਖਾਉਣਾ ਸੀ ਕਿ ਵੇਖੋ ਇਮਰਾਨ ਖਾਨ ਇੰਜ ਦੇ ਕੰਮ ਕਰਦਾ ਸੀ, ਪੈਸੇ ਬਚਾਉਂਦਾ ਸੀ, ਅਸੀਂ ਵੀ ਹੁਣ ਮੈਂ ਤੁਹਾਨੂੰ ਦੱਸਿਆ ਨਾ ਵੀ ਬਾਜੀ ਨੂੰ ਬੜੀ ਕਾਹਲ ਹੈ ਇਮਰਾਨ ਖਾਨ ਬਣਨ ਦੀ। ਬਾਜੀ ਨੇ 2 ਮਹੀਨਿਆਂ ਦੇ ਵਿੱਚ ਹੀ ਇਮਰਾਨ ਖਾਨ ਬਣਨਾ, ਅਤੇ ਇਹਨਾਂ ਇਹ ਵਿਖਾਉਣ ਵਾਸਤੇ ਵੀ ਇਮਰਾਨ ਖਾਨ ਇਹ ਕਰਦਾ ਸੀ, ਵੇਖੋ ਅਸੀਂ ਵੀ ਆਮ ਜਹਾਜ਼ 'ਤੇ ਫਲਾਈਟ 'ਤੇ ਬਹਿ ਕੇ ਗਏ, ਜਹਾਜ਼ ਨਹੀਂ ਲੈ ਕੇ ਗਏ। ਕਮਰਸ਼ੀਅਲ ਫਲਾਈਟ 'ਤੇ ਗਏ ਅਤੇ ਉੱਥੇ ਆਪਣਾ ਜਹਾਜ਼ ਲੈ ਜਾਂਦੇ ਤਾਂ ਬਿਹਤਰ ਹੋਣਾ ਸੀ ਵੀ ਉਹ ਛੋਟਾ ਜਹਾਜ਼ ਹੈ ਵਜ਼ੀਰ ਆਜ਼ਮ ਵਾਲਾ, ਫਿਰ ਵੀ ਬਚਤ ਹੋ ਜਾਣੀ ਸੀ। ਇਹਨਾਂ ਕੀ ਕੀਤਾ ਵੀ ਉਹਦਾ ਪੂਰਾ ਜਹਾਜ਼ ਸੀ ਨਾ PIA ਦਾ, ਸਾਰੀਆਂ ਸਵਾਰੀਆਂ ਸਮੇਤ ਹੀ, ਉਹਨੂੰ ਜਿੱਥੇ ਉਹਨੇ ਜਾਣਾ ਸੀ ਸਿੱਧਾ ਉੱਥੇ ਖੜਨ ਦੀ ਬਜਾਏ ਉਹ ਜੱਦੇ ਜਾਣਾ ਸੀ ਜਹਾਜ਼, ਇਹ ਮੋੜ ਕੇ ਤੇ ਉਹਨੂੰ ਮਦੀਨੇ ਲੈ ਗਏ। ਮੁਸਾਫਰ ਜਿਹੜੇ ਸੀ ਜਿਹਨਾਂ ਜੱਦੇ ਲੈਣਾ ਸੀ ਸਿੱਧਾ ਮਦੀਨੇ ਲੈ ਗਏ, ਅਤੇ ਉਹ ਮੁਸਾਫਰਾਂ ਨੂੰ ਜਹਾਜ਼ 'ਚ ਤਾੜੀ ਰੱਖਿਆ। ਇਹ ਉਤਰੇ ਅਤੇ ਕਈ ਘੰਟੇ ਤੋਂ ਬਾਅਦ ਮੁਸਾਫਰ ਵੀ ਅਤੇ ਜਹਾਜ਼ ਵੀ, ਅਤੇ ਜਦੋਂ ਉਹ ਮਦੀਨੇ ਉਤਰਿਆ ਜ਼ਾਹਿਰ ਹੈ ਉਹਨੇ ਉਸ ਏਅਰਪੋਰਟ 'ਤੇ ਪੈਸੇ ਵੀ ਦਿੱਤੇ ਜਹਾਜ਼ ਨੇ। ਉਹ ਫਿਰ ਵੱਡਾ ਜਹਾਜ਼, ਉਹਨੇ ਤੇਲ ਵੀ ਬਹੁਤਾ ਉੱਥੋਂ ਤੇਲ ਦੁਬਾਰਾ ਲਿਆ ਹੋਏਗਾ ਅਤੇ ਫਿਰ ਉੱਡਿਆ ਹੋਏਗਾ, ਅਤੇ ਉਹ ਸਾਰਾ ਖਰਚਾ ਪਾਓਗੇ ਅਤੇ ਉਹ ਜਿਹੜਾ ਛੋਟਾ ਜਹਾਜ਼ ਜਾਣਾ ਸੀ ਉਸ ਤੋਂ ਜ਼ਿਆਦਾ ਖਰਚਾ ਆ ਜਾਣਾ ਸੀ। ਜਾਂ ਤਾਂ ਫਿਰ ਸਿੱਧਾ ਜੱਦੇ ਹੀ ਉਤਰਦੇ ਨਾ ਅਤੇ ਫਿਰ ਠੀਕ ਸੀ। ਜਦੋਂ ਮਦੀਨੇ ਲੈ ਕੇ ਗਏ ਸਪੈਸ਼ਲ ਉਸ ਜਹਾਜ਼ ਨੂੰ, ਅਤੇ ਫਿਰ ਤਾਂ ਉਹ ਖਰਚਾ ਕਈ ਗੁਣਾ ਵੱਧ ਗਿਆ, ਪਰ ਕਿਉਂਕਿ ਟਸ਼ਨ ਕਰਨੇ ਸਨ, ਬਾਸ 'ਤੇ ਆਉਣਾ ਨਹੀਂ ਇਹਨਾਂ। ਆਉਂਦਿਆਂ ਵੀ ਇਹਨਾਂ ਨੇ ਇਹੀ ਕੀਤਾ, ਜਾਂਦਿਆਂ ਵੀ ਇਹਨਾਂ ਨੂੰ ਊਂਠ 'ਤੇ ਬੈਠੇ ਦੀ ਗੱਲ ਮੈਂ ਦੱਸੀ ਨਾ ਵੀ ਕੁੱਤੇ ਨੇ ਵੱਢਿਆ, ਇਹ ਤਾਂ ਜਹਾਜ਼ 'ਤੇ ਬੈਠੇ ਸਨ। ਕਿਸਮਤ ਜਦੋਂ ਮਾੜੀ ਹੋਵੇ ਨਾ, ਜਹਾਜ਼ 'ਤੇ ਬੈਠਿਆਂ ਵੀ ਵੱਢ ਲੈਂਦਾ ਕੁੱਤਾ। ਇਹਨਾਂ ਨੂੰ ਕੁੱਤੇ ਨੇ ਜਹਾਜ਼ 'ਤੇ ਬੈਠਿਆਂ ਵੀ ਵੱਢਿਆ। ਸੋਚੋ, ਜਹਾਜ਼ ਦੇ ਵਿੱਚ ਵੀ, ਜਹਾਜ਼ 'ਤੇ ਬੈਠਿਆਂ ਵੀ ਇਹਨਾਂ ਨੂੰ ਥੱਲਿਓਂ ਫਟਕਾਰ ਪਈ ਹੈ। ਆਉਂਦਿਆਂ ਵੀ ਇਹਨਾਂ ਨੇ ਇਹੀ ਕੰਮ ਕੀਤਾ।
ਆਉਂਦਿਆਂ ਜਿਹੜੀ ਫਲਾਈਟ ਸੀ ਉਹਨੇ ਜਾਣਾ ਸੀ ਇਸਲਾਮਾਬਾਦ ਅਤੇ ਉਹਨੂੰ ਲਾਹੌਰ ਲਿਆ ਕੇ ਉੱਥੇ ਜਿਹੜਾ ਲੈਂਡ ਕਰਵਾ ਲਿਆ, ਕਿਉਂਕਿ ਇਹਨਾਂ ਨੇ ਸ਼ਾਹੀ ਖਾਨਦਾਨ ਨੇ ਲਾਹੌਰ ਈਦ ਕਰਨੀ ਸੀ ਅਤੇ ਲਾਹੌਰ ਉਤਰਨਾ ਸੀ। ਹੁਣ ਜਿਸ ਵੇਲੇ ਇਹ ਲਾਹੌਰ ਉਤਰੇ ਅਤੇ ਇਹਨਾਂ ਨੇ ਉੱਥੇ ਲਾਹੌਰ ਉਤਰਨ ਤੋਂ ਬਾਅਦ ਜਿਹੜਾ ਅਗਲਾ ਕੰਮ ਕੀਤਾ, ਇਹ ਤਾਂ ਉਤਰ ਕੇ ਚਲੇ ਗਏ, ਇਹਨਾਂ ਨੇ ਤਾਂ ਉੱਥੇ ਆਪਣੀਆਂ ਮਿਲਣੀਆਂ ਕਰ ਲਈਆਂ ਆਪਣੇ ਰਿਸ਼ਤੇਦਾਰਾਂ ਨਾਲ। ਉਹ ਜਿਹੜੇ ਗਰੀਬ ਲੋਕੀ ਬੈਠੇ ਸਨ ਮੁਸਾਫਰ, ਜਿਹੜੇ ਰੁਪਈਏ ਦੇ ਕੇ, ਇਹ ਤਾਂ ਮੁਫਤ ਹੋ ਰਹੇ ਸਨ, ਜਿਹੜੇ ਰੁਪਈਏ ਦੇ ਕੇ ਉਸ ਜਹਾਜ਼ 'ਤੇ ਬੈਠੇ ਸਨ, ਜਿਨ੍ਹਾਂ ਦੇ ਭੈਣ ਭਰਾ ਮਾਂ ਪਿਓ ਉੱਥੇ ਗਾਂ ਇਸਲਾਮਾਬਾਦ ਉਹਨਾਂ ਨੂੰ ਵਸੂਲ ਕਰਨ ਲਈ ਆਏ ਸਨ, ਉਹ ਵੀ ਸਾਰੇ ਗਰੀਬ ਉਮਰਾ ਕਰਕੇ ਹੀ ਆਏ ਸਨ। ਰੋਜ਼ੇ ਰੱਖੇ ਸਨ, ਰੋਜ਼ਾ ਖੋਲ੍ਹਣਾ ਸੀ ਉਹਨਾਂ ਨੇ। ਇੱਕ ਤਾਂ ਇਹਨਾਂ ਨੇ ਉਹਨਾਂ ਦੀ ਇਫਤਾਰੀ ਜਹਾਜ਼ ਦੇ ਵਿੱਚ ਹੀ ਕਰਾਈ, ਨਾ ਕਿਸੇ ਨੇ ਉਹਨਾਂ ਨੂੰ ਜਹਾਜ਼ ਤੋਂ ਬਾਹਰ ਜਾਣ ਦਿੱਤਾ, ਉੱਥੇ ਡੱਕੀ ਰੱਖਿਆ ਜਹਾਜ਼ ਲਾਹੌਰ ਦੇ ਵਿੱਚ। ਉਹਨਾਂ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਨਾਲ ਹੁਣ ਕੀ ਸਲੂਕ ਕਰਨਾ। ਕਈ ਘੰਟੇ ਉਹਨਾਂ ਲੋਕਾਂ ਨੂੰ ਉੱਥੇ ਜਹਾਜ਼ ਦੇ ਵਿੱਚ ਤਾੜੀ ਰੱਖਿਆ, ਫਿਰ ਉਹਨਾਂ ਇਹਨਾਂ ਨੂੰ ਗਾਲਮੰਦਾ ਕੀਤਾ। ਜ਼ਾਹਿਰ ਹੈ ਉਹਨਾਂ PIA ਨੂੰ ਵੀ ਕਰਨਾ ਸੀ। ਗਾਲਮੰਦੇ ਦਾ ਮਤਲਬ ਮੇਰਾ ਇਹੀ ਹੈ ਵੀ ਰੌਲਾ ਰੂਲਾ ਪਾਇਆ, ਇਤਜਾਜ ਕੀਤਾ। ਫਿਰ ਕਈ ਘੰਟਿਆਂ ਬਾਅਦ ਉਹ ਵਿਚਾਰੇ ਗਰੀਬ ਜਿਹੜੇ ਫਸੇ ਹੋਏ ਸਨ ਉੱਥੇ ਮੁਸਾਫਰ, ਟੈਲੀਵਿਜ਼ਨਾਂ 'ਤੇ ਖਬਰਾਂ ਚੱਲੀਆਂ। ਉਹ ਜਦੋਂ ਖਬਰਾਂ ਚੱਲੀਆਂ ਤਾਂ ਪ੍ਰੈਸ਼ਰ ਬਣਿਆ ਕਿ ਬਈ ਆਹ ਕੀ ਕਰਨ ਡਏ ਜੇ ਲੋਕਾਂ ਨਾਲ, ਇੰਨੇ ਘੰਟੇ ਡੱਕ ਚੜੇ ਨੇ ਲੋਕੀ ਉੱਥੇ ਲਾਹੌਰ ਏਅਰਪੋਰਟ, ਔਰ ਉਹ ਵੀ ਰੋਜ਼ੇਦਾਰਾਂ ਨੂੰ ਅੰਦਰ ਜਹਾਜ਼ ਦੇ। ਜਹਾਜ਼ ਦਾ ਇੰਜਣ ਵੀ ਬੰਦ ਕਰਤਾ, ਮਤਲਬ AC ਬੰਦ। ਜਿਹੜੇ ਬੰਦੇ ਪਿੰਡਾਂ ਦੇ ਜਹਾਜ਼ 'ਚ ਨਹੀਂ ਬੈਠੇ, ਉਹ ਇਹ ਸਮਝ ਲਓ ਕਿ ਜਦੋਂ ਜਹਾਜ਼ ਦਾ AC ਬੰਦ ਹੋ ਜਾਏ ਨਾ, ਅਤੇ ਕਿਉਂਕਿ ਉਹ ਜਹਾਜ਼ ਤੇ ਹਰ ਪਾਸਿਓਂ ਬੰਦ ਹੁੰਦਾ, ਕੋਈ ਖਿੜਕੀ ਦਰਵਾਜ਼ਾ ਬੂਹਾ ਤੇ ਖੁੱਲ੍ਹ ਨਹੀਂ ਸਕਦਾ, ਉਹਦਾ ਹਵਾ ਬਾਹਰੋਂ ਨਹੀਂ ਆ ਸਕਦੀ, ਕਿਉਂਕਿ ਉਹਨੂੰ ਉੱਤੇ ਉੱਡਣਾ ਹੁੰਦਾ, ਉੱਥੇ ਤੇ ਬਿਲਕੁਲ ਉਹਨੂੰ ਟਾਈਟ ਕੀਤਾ ਹੁੰਦਾ, ਉਹਦੇ ਵਿੱਚ ਹਵਾ ਨਹੀਂ ਜਾ ਸਕਦੀ। ਅਤੇ ਉਹ ਜਿਵੇਂ ਸਾਉਣ ਭਾਦਰੋਂ 'ਚ ਤੂੜੀ ਵਾਲੇ ਅੰਦਰ ਜਿੰਨੀ ਕੁ ਗਰਮੀ ਹੁੰਦੀ ਹੈ ਨਾ, ਉਹ ਓਨੀ ਗਰਮੀ। ਅਤੇ ਜਾਂ ਆਪਣਾ ਮੇਰਾ ਮਤਲਬ ਕਹਿਣ ਦਾ ਵੀ ਜਿਵੇਂ ਅਗਸਤ ਦੇ ਮਹੀਨੇ 'ਚ ਕਿਸੇ ਫਸਲ ਦੇ ਵਿੱਚੋਂ ਵੜ ਕੇ ਤੇ ਘਾਹ ਕੱਢਣਾ ਹੋਵੇ ਨਾ, ਆਪਣਾ ਸਾਉਣ ਭਾਦੋਂ ਦੇ ਵਿੱਚ, ਉਵੇਂ ਹੀ ਜਿਹੜੀ ਹੈ ਨਾ ਗਰਮੀ ਹੁੰਦੀ ਹੈ ਉਨੀ ਕੁ ਜਹਾਜ਼ ਦੇ ਵਿੱਚ। ਇੱਕ ਵਾਰੀ ਬੰਦੇ ਦੀ ਤਬਾਹੀ ਨਿਕਲ ਜਾਂਦੀ ਹੈ 5 ਮਿੰਟਾਂ 'ਚ, ਉੱਥੇ ਬੈਠਾ ਨਹੀਂ ਜਾ ਸਕਦਾ। ਇਹਨਾਂ ਲੋਕਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਉੱਥੇ ਰੁਕਵਾਇਆ, ਲੋਕਾਂ ਇਤਜਾਜ ਕੀਤਾ, ਅਤੇ ਫਿਰ ਕਿਤੇ ਖੁਦਾ ਕਰਕੇ ਪਤਾ ਨਹੀਂ ਕਿੰਨਿਆਂ ਘੰਟਿਆਂ ਬਾਅਦ ਉੱਥੋਂ ਫਲਾਈਟ ਉਡਾਈ ਅਤੇ ਇਸਲਾਮਾਬਾਦ ਜਾ ਕੇ ਲਾਈ ਅਤੇ ਲੋਕਾਂ ਨੂੰ ਛੱਡਿਆ। ਹੁਣ ਵੇਖੋ, ਜਾਂਦਿਆਂ ਵੀ ਫਟਕਾਰ ਪਈ ਜੇ ਅਤੇ ਆਉਂਦਿਆਂ ਵੀ ਫਟਕਾਰ ਪਈ। ਜਾਂਦਿਆਂ ਵੀ ਬੇਇੱਜ਼ਤੀ ਕਰਾਈ ਲੋਕਾਂ ਕੋਲੋਂ ਇਹਨਾਂ ਨੇ, ਜਿਹੜੀਆਂ ਬਦੁਆਵਾਂ ਲਈਆਂ, ਅਤੇ ਆਉਂਦਿਆਂ ਵੀ ਲਈਆਂ। ਸੀਸਾਂ ਲੈ ਸਕਦੇ ਸਨ, ਇਹ ਸਿੱਧੇ ਬੰਦੇ ਦੇ ਪੁੱਤਰ ਬਣਦੇ, ਜਾਂਦਿਆਂ ਸਿੱਧੇ ਉੱਥੇ ਚਲੇ ਜਾਂਦੇ ਅਤੇ ਆਉਂਦਿਆਂ ਸਿੱਧੇ ਇਸਲਾਮਾਬਾਦ ਆ ਜਾਂਦੇ। ਪਰ ਜਾਂਦਿਆਂ ਵੀ ਲੋਕਾਂ ਨੂੰ ਤੰਗ ਕਰਨਾ ਅਤੇ ਆਉਂਦਿਆਂ ਵੀ ਲੋਕਾਂ ਨੂੰ ਤੰਗ ਕਰਨਾ। ਇੱਥੋਂ ਤੁਸੀਂ ਹਿਸਾਬ ਲਾਓ ਵੀ ਰੱਬ ਨੇ ਇਹਨਾਂ ਦੇ ਦਿਲਾਂ 'ਤੇ ਮੁਹਰਾਂ ਲਾਈਆਂ, ਇਹਨਾਂ ਨੂੰ ਕੁੱਤਾ ਪੈਣਾ ਹੀ ਪੈਣਾ ਸੀ, ਭਾਵੇਂ ਊਂਠ 'ਤੇ ਬਹਿਣ ਅਤੇ ਭਾਵੇਂ ਜਹਾਜ਼ 'ਤੇ ਬਹਿਣ। ਇਹ ਸੀ ਅੱਜ ਦਾ ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਰੱਖਣੀ ਸੀ, ਜਿਹੜੀ ਇਹਨਾਂ ਕਾਰ ਕੀਤੀ ਸੀ, ਮੈਂ ਕਿਹਾ ਤੁਹਾਨੂੰ ਦੱਸਦੇ ਹਾਂ। ਅੱਜ ਦੀ ਜਿਹੜੀ ਦੂਸਰੀ ਗੱਲ ਹੈ ਉਹ ਹੈ ਕਿ ਸਕਿਆਂ ਦੇ ਸੱਕ ਲਾਉਣੇ ਨੇ। ਇਹ ਅਸੀਂ ਨਿੱਕੇ ਹੁੰਦੇ ਮੁਹਾਵਰਾ ਸੁਣਦੇ ਸਾਂ, ਸਮਝ ਨਹੀਂ ਸੀ ਆਉਂਦੀ। ਸੱਕ ਜਿਹੜਾ ਹੁੰਦਾ ਨਾ, ਵੈਸੇ ਤੁਹਾਨੂੰ ਸਮਝਾ ਦਿਆਂ, ਅਤੇ ਉਹ ਜਿਹੜਾ ਦਰਖਤ ਦੇ ਤਣੇ ਦੇ ਉੱਤੋਂ ਛਿੱਲੜ ਲਾਈ ਦੀ ਨਾ, ਉਹਨੂੰ ਵੀ ਸੱਕ ਆਉਂਦੇ ਨੇ, ਅਤੇ ਉਹ ਦੰਦਾਂ ਨੂੰ ਵੀ ਕਰੀਦਾ ਹੁੰਦਾ ਸੀ। ਉਹਦੇ ਨਾਲ ਦੰਦ ਚਿੱਟੇ ਚਿੱਟੇ ਹੋ ਜਾਂਦੇ ਸਨ, ਥੋੜ੍ਹਾ ਜਿਹਾ ਰੰਗ ਵੀ ਆ ਜਾਂਦਾ ਸੀ ਦੰਦਾਂ ਦੇ ਉੱਤੇ। ਸੱਕ ਮਲਣਾ ਉਹਨੂੰ ਆਉਂਦੇ ਸਨ। ਅਤੇ ਬਹਰਹਾਲ ਇਹ ਮੁਹਾਵਰਾ ਇਹ ਸੀ, ਅਤੇ ਉਹ ਛੋਟੇ ਹੁੰਦਿਆਂ ਤੋਂ ਸੁਣਦੇ ਸਨ ਵੀ ਸਕਿਆਂ ਦੇ ਕਿਹੜੇ ਸੱਕ ਹੁੰਦੇ ਨੇ, ਮਤਲਬ ਇਨਸਾਨ ਕਿਹੜਾ ਦਰਖਤ ਨੇ ਕੋਈ ਜਿਨ੍ਹਾਂ ਦੇ ਉੱਤੋਂ ਸੱਕ ਲੈਣੇ ਨੇ। ਉਹ ਮੁਹਾਵਰੇ ਦਾ ਮਤਲਬ ਇਹ ਸੀ ਵੀ ਅਗਰ ਕੋਈ ਤੁਹਾਡਾ ਬੜਾ ਸਕਾ ਹੈ, ਖੂਨੀ ਰਿਸ਼ਤਾ ਹੈ, ਪਰ ਉਹ ਭੈੜੇ ਵੇਲੇ ਤੁਹਾਡੇ ਨਾਲ ਨਹੀਂ ਖਲੋਤਾ, ਅਤੇ ਤੁਸੀਂ ਉਹਨੂੰ ਕੀ ਕਰਨਾ? ਉਹ ਕਿਹੋ ਜਿਹਾ ਰਿਸ਼ਤਾ ਹੈ ਫਿਰ? ਅਤੇ ਰਿਸ਼ਤਾ ਤਾਂ ਉਹ ਜਿਹੜਾ ਤੁਹਾਡੇ ਨਾਲ ਮਾੜੇ ਚੰਗੇ ਵਕਤ 'ਤੇ ਖਲੋਵੇ। ਹੁਣ ਤੁਸੀਂ ਇੱਕ ਗੱਲ ਗੌਰ ਕਰੋ, ਬੰਦਾ ਹੈ ਇੱਕ ਜਿਹਦਾ ਨਾਂ ਇਮਰਾਨ ਖਾਨ, ਇਸ ਵੇਲੇ ਜੇਲੇ ਬੈਠਾ ਹੈ। ਜੇਲੇ ਕੋਈ ਸ਼ੱਕ ਨਹੀਂ ਬੇਕਸੂਰ ਬੈਠਾ ਹੈ, ਕੋਈ ਉਹਨੇ ਕਸੂਰ ਨਹੀਂ ਕੀਤਾ। ਉਹਦੇ ਉੱਤੇ ਸਾਰੇ ਝੂਠੇ ਕੇਸ ਪਾਏ, ਜਦੋਂ ਅਦਾਲਤਾਂ ਸੁਣਦੀਆਂ ਹੀ ਨਹੀਂ ਕਈ ਮਹੀਨੇ, ਜਦੋਂ ਸੁਣਦੀਆਂ ਨੇ ਤਾਂ ਕੇਸ ਉੱਡ ਜਾਂਦਾ, ਕਿਉਂਕਿ ਕੋਈ ਸਬੂਤ ਹੀ ਨਹੀਂ ਹੈਗਾ। ਹੁਣ ਸਾਰੀ ਦੁਨੀਆ ਨੂੰ ਪਤਾ ਵੀ ਉਹਨੂੰ ਝੂਠਾ ਪਾਇਆ। ਜੇਲੇ ਕਿਹਨੇ ਪਾਇਆ? ਚੌਧਰੀ ਨਿਜ਼ਾਮਦੀਨ ਨੇ ਪਾਇਆ। ਹੋਰ ਤਾਂ ਕਿਸੇ ਦੇ ਵਿੱਚ ਇੰਨੀ ਕੋਈ ਨਾ ਤਾਕਤ ਹੈ, ਨਾ ਕੋਈ ਲੈਣ ਨਾ ਦੇਣ। ਚੌਧਰੀ ਨਿਜ਼ਾਮਦੀਨ ਨੇ ਜ਼ਾਤੀ ਦੁਸ਼ਮਣੀ ਬਣਾ ਕੇ ਤੇ ਇਮਰਾਨ ਖਾਨ ਨੂੰ ਜੇਲੇ ਪਾਇਆ। ਹੋਰ ਤਾਂ ਕੋਈ ਵਿੱਚ ਹੈ ਨਹੀਂ ਬੰਦਾ ਦੂਸਰਾ ਤੀਸਰਾ। ਨਾ ਸਿਰਫ ਉਹਨਾਂ ਨੂੰ ਪਾਇਆ, ਉਹਨਾਂ ਦੀ ਬੇਗਮ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ। ਹੁਣ ਉਹਨਾਂ ਦਾ ਕੇਸ ਸੁਣ ਲੈਂਦੇ ਤੇ ਬੇਗਮ ਸਾਹਿਬਾ ਬਾਹਰ ਨਿਕਲ ਜਾਂਦੇ, ਲੇਕਿਨ ਉਹ ਪ੍ਰੋਸੀਕਿਊਟਰ ਮਤਲਬ ਸਰਕਾਰੀ ਵਕੀਲ ਹੀ ਨਹੀਂ ਆਇਆ, ਲਾਗਲੀ ਅਦਾਲਤ 'ਚ ਬੈਠਾ ਰਿਹਾ। ਉਹ ਆਇਆ ਹੀ ਨਹੀਂ ਕਿ ਕੇਸ ਸੁਣੇ, ਅਤੇ ਉਹਨਾਂ ਦੀ ਬੇਗਮ ਜਿਹੜੀ ਉਹ ਚਲੋ ਕਮ ਅਜ਼ ਕਮ ਔਰਤ ਕਰਕੇ ਉਹਨਾਂ ਨੂੰ ਤਾਂ ਰਿਹਾ ਕਰ ਦਿੱਤਾ ਜਾਂਦਾ ਈਦ 'ਤੇ। ਕੇਸ 'ਤੇ ਉਹ ਮੁੱਕ ਹੀ ਜਾਣਾ ਅੱਜ ਦੀ ਤੇ ਕੱਲ੍ਹ। ਔਰ ਕੇਸ ਕਿਹੜਾ ਉਹਨਾਂ 'ਤੇ ਪਾਇਆ? ਉਹ ਇੱਜ਼ਤ 'ਚ ਨਿਕਾਲ। ਜੇ ਤੇ ਸੁਪਰੀਮ ਕੋਰਟ ਦੇ ਫੈਸਲੇ ਵਾਜ਼ੇ ਨੇ, ਉਲਮਾ ਨੇ ਵੀ ਇਹਨਾਂ ਨੂੰ ਤੋਏ ਲਾਨਤ ਫਟਕਾਰ ਪਾਈ ਹੈ ਕਿ ਬਈ ਇਹ ਕਿਹੜਾ ਕੇਸ ਬਣਾਇਆ ਤੁਸੀਂ। ਸਾਰੀ ਦੁਨੀਆ ਇਹਨਾਂ 'ਤੇ ਤੋਏ ਕੀਤੀ ਹੈ, ਲੇਕਿਨ ਬੰਦੇ ਦੇ ਪੁੱਤਰ ਨਹੀਂ ਬਣਨਾ ਇਹਨਾਂ। ਅੱਛਾ, ਹੁਣ ਮੈਂ ਟੌਪਿਕ ਵਾਲੇ ਪਾਸੇ ਆਉਣਾ ਵੀ ਜਿਹੜਾ ਬੰਦਾ ਜੇਲ੍ਹ 'ਚ ਹੈ, ਉਹ ਨਾ ਤੁਹਾਡਾ ਮਾਸੀ ਦਾ ਪੁੱਤਰ ਹੈ, ਨਾ ਤਾਏ ਦਾ ਪੁੱਤਰ ਹੈ, ਨਾ ਭਰਾ ਹੈ, ਨਾ ਮਾਮਾ ਹੈ, ਨਾ ਚਾਚਾ ਹੈ। ਮੈਂ ਸਗੇ ਰਿਸ਼ਤੇ ਦੀ ਗੱਲ ਕਰਨਾ। ਪਰ ਤੁਹਾਡੇ ਦਿਲ ਨੂੰ ਅਤੇ ਕਲੇਜੇ ਨੂੰ ਖਿੱਚ ਇੰਝ ਹੀ ਪੈਂਦੀ ਜਿਵੇਂ ਕੋਈ ਆਪਣਾ ਬੈਠਾ ਜੇਲੇ।
ਇਹ ਕਿਉਂ ਹੈ? ਇਹ ਸੋਚਿਆ ਜੇ? ਇਹ ਕਦੇ ਇਸ ਗੱਲ ਤੇ ਸੋਚਿਆ ਹੈ ਕਿ ਇਮਰਾਨ ਖਾਨ ਕੋਈ ਸਗਾ ਰਿਸ਼ਤੇਦਾਰ ਤਾਂ ਨਹੀਂ ਹੈਗਾ, ਪਰ ਉਹ ਜੇਲੇ ਬੈਠਾ ਤੇ ਈਦ ਫਿੱਕੀ ਫਿੱਕੀ ਹੈ, ਈਦ ਦਾ ਸਵਾਦ ਨਹੀਂ ਆਉਣ ਡਿਆ ਪਾਕਿਸਤਾਨੀਆਂ ਨੂੰ। ਜਿਹੜੇ ਪਾਕਿਸਤਾਨੀ ਨਾਲ ਗੱਲ ਕਰੋ ਤਾਂ ਦਿਲ ਬੁਝਿਆ ਹੋਇਆ ਹੈ। ਇਹ ਕਦ ਤੋਂ, ਇਹ ਗੱਲ ਕਿਉਂ ਹੈ? ਇਮਰਾਨ ਖਾਨ ਨਾਲ ਇਹ ਪਿਆਰ ਕਿਉਂ ਹੈ? ਉਹਦੀ ਵਜ੍ਹਾ ਇਸ ਤੋਂ ਹੈ ਕਿ ਇਮਰਾਨ ਖਾਨ ਤੁਹਾਡਾ ਖਿਆਲ ਕਰਦਾ ਹੈ। ਇਮਰਾਨ ਖਾਨ ਨੂੰ ਵੀ ਤੁਹਾਡੇ ਨਾਲ ਇੰਝ ਹੀ ਪਿਆਰ ਹੈ। ਇਮਰਾਨ ਖਾਨ ਢਿੱਡੋਂ ਤੁਹਾਡੇ ਨਾਲ ਮੁਖਲਸ ਹੈ। ਜਦੋਂ ਦਾ ਪਾਕਿਸਤਾਨ ਬਣਿਆ ਬੜੇ ਬੜੇ ਲੀਡਰ ਆਏ। ਭੁੱਟੋ ਸਾਹਿਬ ਨਿੱਕੇ ਲੀਡਰ ਨਹੀਂ ਸੀ, ਬਹੁਤ ਵੱਡੇ ਲੀਡਰ ਨੇ। ਐਟਮੀ ਪ੍ਰੋਗਰਾਮ ਉਹਨਾਂ ਸ਼ੁਰੂ ਕੀਤਾ, ਇੱਥੇ 1973 ਦਾ ਆਈਨ ਦਿੱਤਾ। ਮੈਂ ਵੱਡੇ ਵੱਡੇ ਕੰਮ ਸਿਰਫ ਉਹਨਾਂ ਦੇ ਦੱਸ ਰਿਹਾ। ਫਿਰ ਉਹਨਾਂ ਨੇ ਇੱਥੇ ਸਾਰੇ ਮੁਸਲਮਾਨ ਮੁਲਕਾਂ ਦੇ ਸਰਬਰਾਹਾਂ ਦੀ ਕਾਨਫਰੰਸ ਕਰਾਈ। ਚੰਗੇ ਤਗੜੇ ਕੰਮ ਕੀਤੇ ਭੁੱਟੋ ਸਾਹਿਬ ਨੇ, ਮਾੜੇ ਕੰਮ ਨਹੀਂ ਕੀਤੇ। ਔਰ ਮਕਬੂਲ ਲੀਡਰ ਵੀ ਸੀ, ਤਗੜਾ ਵੀ ਸੀ। ਫਿਰ ਉਹਦੇ ਨਾਲ ਜ਼ੁਲਮ ਵੀ ਹੋਇਆ, ਉਹਨੂੰ ਫਾਹ ਵੀ ਲਾਇਆ ਗਿਆ, ਉਹ ਵੀ ਜ਼ਿਆਦਤੀ ਸੀ। ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਮੰਨੀਆਂ। ਲੇਕਿਨ ਭੁੱਟੋ ਸਾਹਿਬ ਬੜੇ ਮਗਰੂਰ ਆਦਮੀ ਵੀ ਸਨ। ਉਹਨਾਂ ਆਪਣੇ ਮੁਖਾਲਫਾਂ ਦੇ ਉੱਤੇ ਬੜੇ ਜ਼ੁਲਮ ਵੀ ਕਰਵਾਏ ਸਨ। ਗਾਇਬ ਕਰਵਾ ਦਿੰਦੇ ਸਨ, ਚੁਕਵਾ ਲੈਂਦੇ ਸਨ। ਆਪਣੇ ਮੁਖਾਲਫਾਂ ਨੂੰ ਕਾਗਜ਼ ਹੀ ਜਮ੍ਹਾਂ ਨਹੀਂ ਸੀ ਕਰਾਉਣ ਦਿੰਦੇ ਆਪਣੇ ਖਿਲਾਫ। ਤੇ ਉਹਨਾਂ 'ਚ ਵੀ ਇੱਕ ਫਰੌਨੀਅਤ ਸੀ। ਪਾਕਿਸਤਾਨ ਟੁੱਟਣ 'ਚ ਵੀ ਉਹਨਾਂ ਦਾ ਪੂਰਾ ਪੂਰਾ ਹਿੱਸਾ ਹੈ। ਜਿਸ ਵੇਲੇ ਸ਼ੇਖ ਮੁਜੀਬ ਨੇ 162 ਸੀਟਾਂ ਜਿੱਤੀਆਂ ਤੇ ਉਹਨੂੰ ਉਹਨਾਂ ਨੇ ਹਕੂਮਤ ਨਹੀਂ ਲੈਣ ਦਿੱਤੀ। ਤੇ ਅਗਰ ਭੁੱਟੋ ਸਾਹਿਬ ਦਾ ਵੀ ਇਮਰਾਨ ਖਾਨ ਨਾਲ ਮੁਆਜ਼ਨਾ ਕੀਤਾ ਜਾਏ ਤੇ ਜੋ ਇਮਰਾਨ ਖਾਨ ਦੇ ਦਿਲ ਦੇ ਵਿੱਚ ਲੋਕਾਂ ਦੀ ਪੀੜ ਹੈ, ਉਹ ਭੁੱਟੋ ਸਾਹਿਬ ਦੇ ਦਿਲ 'ਚ ਨਹੀਂ ਸੀ। ਜਿਹੜੀ ਨੀਅਤ ਦੀ ਸਫਾਈ ਇਮਰਾਨ ਖਾਨ ਦੀ ਹੈ ਨਾ, ਜਿਹੜੀ ਚੰਗੀ ਨੀਅਤ ਇਹਦੀ ਹੈ, ਉਹ ਭੁੱਟੋ ਸਾਹਿਬ ਦੀ ਵੀ ਨਹੀਂ ਸੀ। ਤੇ ਬਾਬੇ ਕਾਇਦ ਆਜ਼ਮ ਤੋਂ ਬਾਅਦ ਅਗਰ ਕੋਈ ਚੰਗੀ ਨੀਅਤ ਵਾਲਾ ਬੰਦਾ ਲੱਭਾ ਪਾਕਿਸਤਾਨ ਨੂੰ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਇਮਰਾਨ ਖਾਨ ਹੈ। ਹੁਣ ਕਿਉਂਕਿ ਇਮਰਾਨ ਖਾਨ ਨੇ ਮਾੜੇ ਬੰਦੇ, ਆਮ ਬੰਦੇ ਦਾ ਹਿਰਖ ਕਰਦਾ ਸੀ, ਉਹ ਆਮ ਬੰਦੇ ਦਾ ਗਮ ਕਰਦਾ ਸੀ, ਆਮ ਬੰਦੇ ਦਾ ਤੇਹ ਕਰਦਾ ਸੀ। ਉਹਦਾ ਦਿਲ ਹੁੰਦਾ ਸੀ ਵੀ ਇਹ ਤਗੜਿਆਂ ਨੂੰ ਤਾਂ ਸਭ ਕੁਝ ਲੱਭਦਾ, ਮੇਰੇ ਮਾੜੇ ਨੂੰ ਵੀ ਲੱਭੇ। ਸਾਊਦੀ ਅਰਬ ਜਾਂਦਾ ਸੀ ਤੇ ਉੱਥੇ ਮਾੜਿਆਂ ਦੇ ਕੈਦੀਆਂ ਦੀ ਗੱਲ ਕਰਦਾ ਸੀ ਵੀ ਮੇਰੀ ਲੇਬਰ ਇੱਥੇ ਆਈ ਹੈ, ਉਹ ਕੈਦੀ ਨੇ, ਉਹਨਾਂ ਨੂੰ ਛੱਡ ਦਿਓ, ਤੁਹਾਡੀ ਮਿਹਰਬਾਨੀ। ਜਿੱਥੇ ਜਾਂਦਾ ਸੀ ਮਾੜੇ ਬੰਦੇ ਦੀ ਗੱਲ ਕਰਦਾ ਸੀ। ਕਰੋਨਾ ਦੇ ਵਿੱਚ ਸਾਰੀ ਦੁਨੀਆ ਨੇ, ਜਨਰਲ ਬਾਜਵਾ ਨੇ ਵੀ ਆਖਿਆ ਵੀ ਬਈ ਮੁਲਕ ਬੰਦ ਕਰ ਦਿਓ, ਵਰਨਾ ਇਹ ਕਰ ਦਿਆਂਗੇ ਤੇ ਉਹ ਕਰ ਦਿਆਂਗੇ। ਤੇ ਸਾਰੇ ਸਹਾਫੀ ਤੇ ਸਾਰੇ ਲੱਠ ਲੈ ਕੇ ਪੈ ਗਏ। ਪਰ ਉਹਨੇ ਆਪਣੇ ਮਾੜੇ ਬੰਦੇ ਦਾ ਸੋਚਿਆ ਤੇ ਸਾਰਾ ਪ੍ਰੈਸ਼ਰ ਆਪਣੇ ਮੋਢਿਆਂ 'ਤੇ ਲਿਆ ਮਾੜੇ ਨੂੰ ਬਚਾਉਣ ਵਾਸਤੇ। ਉਹ ਤੁਹਾਡਾ ਸਕਿਆਂ ਤੋਂ ਬਹੁਤਾ ਸਕਾ ਹੈ, ਕਿਉਂਕਿ ਸਕਿਆਂ ਦੇ ਤੁਸੀਂ ਸੱਕ ਲਾਉਣੇ ਨੇ ਜਿਹੜੇ ਨਾਲ ਨਹੀਂ ਖਲੋਂਦੇ। ਉਹ ਤੁਹਾਡੇ ਨਾਲ ਖਲੋਂਦਾ ਰਿਹਾ ਹੈ। ਉਹਨੇ 1 ਇੰਚ ਵੀ ਕਦੇ ਆਪਣਾ ਪੈਰ ਤੁਹਾਡੇ ਤੋਂ ਪਿੱਛੇ ਨਹੀਂ ਕੀਤਾ ਜਿਹਦਾ ਨਾਂ ਇਮਰਾਨ ਖਾਨ ਹੈ। ਹਰ ਥਾਂ ਤੇ ਤੁਹਾਡੀ ਤੇਹ ਕੀਤੀ, ਔਰ ਉਹਨਾਂ ਗੱਲਾਂ ਦੇ ਉੱਤੇ, ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਿਹੜੀ ਤੁਹਾਡੇ ਦਿਲ ਦੇ ਲਾਗੇ ਹੈ। ਜਿਸ ਵੇਲੇ ਪੂਰੀ ਦੁਨੀਆ 'ਚ ਕੋਈ ਮੁਸਲਮਾਨ ਬਾਦਸ਼ਾਹ ਜਿਹੜਾ ਉਹ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਉਹਨਾਂ ਦੀ ਜਿਹੜੀ ਹੁਰਮਤ ਹੈ ਉਹਦੇ ਆਸਤੇ ਬੇਬਾਕ ਤਰੀਕੇ ਨਾਲ ਉਂਝ ਆਵਾਜ਼ ਨਹੀਂ ਸੀ ਚੁੱਕ ਰਿਹਾ, ਤੇ ਉਦੋਂ ਇਮਰਾਨ ਖਾਨ ਨੇ ਆਵਾਜ਼ ਚੁੱਕੀ। ਮੁਸਲਮਾਨਾਂ ਨੂੰ ਜਿਹੜਾ ਬਾਹਰ ਡਰਾਇਆ ਧਮਕਾਇਆ ਜਾਂਦਾ, ਇਸਲਾਮੋਫੋਬੀਆ ਨੂੰ ਆਖਿਆ ਜਾਂਦਾ, ਮੁਸਲਮਾਨਾਂ ਨੇ ਜਿਹੜਾ ਭੈੜਾ ਸਲੂਕ ਕੀਤਾ, ਉਹ ਸਾਰੇ ਮੁਸਲਮਾਨ ਮੁਲਕਾਂ ਦੇ ਸਦਰ ਬੋਲ ਸਕਦੇ ਸਨ, ਨਹੀਂ ਬੋਲਿਆ ਕੋਈ। ਇਮਰਾਨ ਖਾਨ ਗੱਜ ਵੱਜ ਕੇ ਬੋਲਿਆ। ਜਿਸ ਵੇਲੇ ਹਿੰਦੁਸਤਾਨ ਨੇ, ਹੁਣ ਤੇ ਉਹ ਆਉਂਦੇ ਨੇ ਘੁੱਸ ਕੇ ਅਸੀਂ 20 ਬੰਦੇ ਮਾਰ ਦਿੱਤੇ ਨੇ, ਮਾਰਨੇ ਨਹੀਂ ਮਾਰ ਦਿੱਤੇ ਨੇ, ਉਹਨਾਂ ਦਾ ਵਜ਼ੀਰ ਦਿਫਾਅ ਕਰਦਾ, ਕਹਿੰਦਾ ਤੇ ਸਾਡੀ ਖੱਚ ਜਿਹੜੀ ਉਹ ਅਗਲੇ ਦਿਨ ਪਕੌੜਿਆਂ ਦੇ ਉੱਤੇ ਟਵੀਟ ਕਰਦਾ ਵੀ ਇੱਕ ਪਕੌੜਾ 13 ਗ੍ਰਾਮ ਦਾ ਹੁੰਦਾ ਤੇ ਉਹ 3 ਗ੍ਰਾਮ ਤੇਲ ਪੀ ਜਾਂਦਾ ਹੈ। ਇਹ ਉਹਨੇ ਅਗਲੇ ਦਿਨ ਟਵੀਟ ਕੀਤਾ ਸਾਡੇ ਵਜ਼ੀਰ ਦਿਫਾਅ ਨੇ। ਜਦੋਂ ਉਹਨਾਂ ਦੇ ਵਜ਼ੀਰ ਦਿਫਾਅ ਨੇ ਕਿਹਾ ਵੀ ਅਸੀਂ 20 ਬੰਦੇ ਘੁੱਸ ਕੇ ਮਾਰ ਦਿੱਤੇ ਨੇ ਤੇ ਗਾਂ ਵੀ ਮਾਰਾਂਗੇ। ਅਗਰ ਅੱਜ ਇਮਰਾਨ ਖਾਨ ਹੁੰਦਾ ਤਾਂ ਉਹਨੇ ਜਵਾਬ ਨਹੀਂ ਸੀ ਦੇਣਾ। ਜਦੋਂ ਹਿੰਦੁਸਤਾਨ ਨੇ ਸਾਡਾ ਕੋਈ ਬੰਦਾ ਨਹੀਂ ਸੀ ਮਾਰਿਆ, ਸਿਰਫ ਬਾਰਡਰ ਦੇ ਉੱਤੇ ਬੰਬ ਸੁੱਟ ਕੇ ਗਏ ਸਨ, ਤਾਂ ਉਹਦਾ ਜਵਾਬ ਕੀ ਦਿੱਤਾ ਸੀ, ਚੇਤਾ ਹੈ ਤੁਹਾਨੂੰ। ਇਸ ਵਾਸਤੇ ਜਿਹੜਾ ਇਮਰਾਨ ਖਾਨ ਦਾ ਹੁਣ ਤੁਸੀਂ ਤੈਅ ਕਰਦੇ ਜੇ ਨਾ, ਇਹ ਆਪਣੀ ਮੱਝ ਦਾ ਦੁੱਧ ਹੈ ਜਿਹੜਾ ਇਮਰਾਨ ਖਾਨ ਪੀਣ ਡਿਆ। ਇਹ ਕਿਸ ਦਿਨ ਦੁਬਾਰਾ ਸਮਝਾਵਾਂਗਾ। ਜਿਹੜੇ ਨਿੱਕੇ ਨਿਆਣੇ ਨੇ ਇਹਨਾਂ ਨੂੰ ਸਮਝ ਨਹੀਂ ਵੀ ਆਪਣੀ ਮੱਝ ਦਾ ਦੁੱਧ ਪੀਣਾ ਕਿਸ ਗੱਲ ਨੂੰ ਆਉਂਦੇ ਨੇ। ਬਹਰਹਾਲ ਇਹੀ ਗੱਲ ਕਹਾਂਗਾ ਵੀ ਇਹ ਇਮਰਾਨ ਖਾਨ ਆਪਣੀ ਮੱਝ ਦਾ ਦੁੱਧ ਪੀਣ ਡਿਆ। ਜੋ ਉਹਨੇ ਤੁਹਾਡੇ ਨਾਲ ਕੀਤਾ ਹੁਣ ਵਾਪਸ ਤੁਸੀਂ ਉਹਦੇ ਨਾਲ ਉਹੀ ਕਰਨ ਡਏ ਜੀ। ਉਹਨੇ ਤੁਹਾਡੇ ਨਾਲ ਬੇਲੌਸ ਮੁਹੱਬਤ ਕੀਤੀ ਹੈ ਤੇ ਵਾਪਸ ਤੁਸੀਂ ਕਰਨ ਡਏ ਜੇ। ਇਸ ਵੇਲੇ ਤੁਹਾਨੂੰ ਇਹੀ ਲੱਗ ਰਿਹਾ ਵੀ ਤੁਹਾਡਾ ਕੋਈ ਆਪਣਾ ਜੇਲੇ ਬੈਠਾ ਹੈ, ਤੁਹਾਡੇ ਕਲੇਜੇ ਨੂੰ ਵੀ ਤੇ ਦਿਲ ਨੂੰ ਵੀ ਉਂਝ ਹੀ ਖਿੱਚ ਪੈ ਰਹੀ ਹੈ। ਹੁਣ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਵੀ ਇਸ ਮੁਹੱਬਤ ਦੇ ਰਿਸ਼ਤੇ ਨੂੰ ਖ਼ਤਮ ਨਾ ਹੋਣ ਦਿਆ ਜੇ। ਦਬਾ ਕੇ ਆਪਣੇ ਕਪਤਾਨ ਨਾਲ ਮੁਹੱਬਤ ਕਰਿਆ ਜੇ, ਕਿਉਂਕਿ ਉਹ ਤੁਹਾਡੇ ਨਾਲ ਬੜੀ ਮੁਹੱਬਤ ਕਰਦਾ ਅਤੇ ਉਹਦੇ ਨਾਲ ਪੂਰੇ ਆਉਣ ਵਾਸਤੇ ਤੁਹਾਡੀ ਜ਼ਿੰਮੇਵਾਰੀ ਇਹ ਹੈ ਵੀ ਤੁਹਾਡੇ ਆਲੇ ਦੁਆਲੇ ਜਿੱਥੇ ਕੋਈ ਮਾੜਾ ਬੰਦਾ ਇਸ ਵੇਲੇ ਹੈ, ਉਹਨੂੰ ਰੋਟੀ ਚੰਗੀ ਖਵਾ ਸਕਦੇ ਹੋ ਤੇ ਉਹ ਖਵਾਓ, ਉਹਨੂੰ ਕੋਈ ਕੱਪੜਾ ਲੀੜਾ ਲੈ ਕੇ ਦੇ ਸਕਦੇ ਹੋ ਤੇ ਉਹ ਕਰੋ, ਉਹਦੀ ਕੋਈ ਲੋੜ ਪੂਰੀ ਕਰ ਸਕਦੇ ਹੋ ਤੇ ਉਹ ਕਰੋ। ਕਿਉਂਕਿ ਇਹ ਉਹ ਵਾਹਿਦ ਸ਼ੈ ਅਗਰ ਤੁਸੀਂ ਕਰੋਗੇ ਤਾਂ ਇਮਰਾਨ ਖਾਨ ਤੁਹਾਡੇ 'ਤੇ ਰਾਜ਼ੀ ਹੋ ਜਾਏਗਾ। ਇਸ ਲਈ ਜਿਹੜਾ ਮਾੜਾ ਹੈ ਉਹਦਾ ਸਿਰ ਕੱਜੋ, ਉਹ ਮਾੜਾ ਹੈ ਉਹਦੀ ਕੰਡ ਕੱਜੋ, ਉਹਦੀ ਜਿਹੜੀ ਕੋਈ ਲੋੜ ਹੈ ਉਹ ਪੂਰੀ ਕਰੋ, ਅਤੇ ਇਮਰਾਨ ਖਾਨ ਜਿਹੜਾ ਹੈ ਉਹ ਤੁਹਾਨੂੰ ਸੀਸਾਂ ਦੇਵੇਗਾ।
ਰੱਬ ਵੀ ਰਾਜ਼ੀ ਹੋਏਗਾ ਅਤੇ ਤੁਹਾਡਾ ਮਹਿਬੂਬ ਲੀਡਰ ਵੀ ਤੁਹਾਡੇ ਤੋਂ ਰਾਜ਼ੀ ਹੋਏਗਾ ਅਤੇ ਤੁਸੀਂ ਆਪ ਵੀ ਰਾਜ਼ੀ ਹੋਵੋਗੇ। ਕਰਕੇ ਵੇਖੋ ਇਹ। ਅਤੇ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਬੜੀ ਬੜੀ ਈਦ ਮੁਬਾਰਕ। ਮੈਨੂੰ ਦਿਓ ਹੁਣ ਇਜਾਜ਼ਤ ਅਤੇ ਰੱਬ ਰਾਖਾ।